ਤੁਸੀਂ ਮਫਾਦ ਦੀ ਗੱਲ ਕੀਤੀ ਹੈ ਕਿ ਪੀਟੀਆਈ ਨੇ ਏਜੂਕੇ ਦੇ ਇਲੈਕਸ਼ਨ ਜਿਹੜੇ ਉਹਨਾਂ ਤੋਂ ਬਾਈਕਾਟ ਕਰ ਲਿੱਤੇ, ਜਿਵੇਂ ਕਿ ਕੁਝ ਅਰਸਾ ਪਹਿਲੇ ਕਿ ਪੀਪਲ ਪਾਰਟੀ ਨੇ ਬਾਈਕਾਟ ਕੀਤਾ ਸੀ ਤੇ ਉਹਦਾ ਖਮਿਆਜ਼ਾ ਜੋ ਅੱਜ ਤੱਕ ਭੁਗਤ ਰਹੇ ਨੇ, ਤੇ ਇਹਦਾ ਨੁਕਸਾਨ ਪੀਟੀਆਈ ਨੂੰ ਤਾਂ ਹੋਇਆ ਹੀ ਹੋਇਆ, ਪੀਪਲ ਪਾਰਟੀ ਤੇ ਨੂਨ ਲੀਗ ਨੂੰ ਇਹਦਾ ਕੀ ਫਾਇਦਾ ਹੋਵੇਗਾ? ਦੇਖੋ, ਇੱਕ ਚੀਜ਼ ਸਮਝਣ ਵਾਲੀ ਹੁੰਦੀ ਹੈ, ਸਿਆਸਤ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਖੁਦ ਰੈਲੀਵੈਂਟ ਰੱਖਣਾ ਹੁੰਦਾ, ਚੈਲੰਜਸ ਹੁੰਦੇ ਨੇ। ਜਿਵੇਂ ਇਸ ਵਕਤ ਇੱਕ ਸਭ ਤੋਂ ਵੱਡਾ ਚੈਲੰਜ ਮੈਂ ਪਹਿਲੇ ਵੀ ਜ਼ਿਕਰ ਕੀਤਾ ਇਹੀ ਸੀ ਕਿ ਇਹ ਇਲੈਕਸ਼ਨਸ ਦਾ ਹੋਣਾ, ਇਲੈਕਸ਼ਨ ਅਗਰ ਪੋਸਟਪੋਨ ਹੋ ਜਾਂਦੇ, ਠੀਕ ਹੈ, ਤੇ ਅਪੋਜੀਸ਼ਨ ਕੋਲ ਵੀ ਪ੍ਰੋਪੇਗੈਂਡਾ ਕਰਨ ਵਾਸਤੇ ਟੂਲ ਉਹਨਾਂ ਨੂੰ ਮਿਲ ਜਾਂਦੀ, ਵਜ੍ਹਾ ਮਿਲ ਜਾਂਦੀ, ਸਾਡੇ ਦੁਸ਼ਮਣਾਂ ਜਿਹੜੇ ਦੁਸ਼ਮਣ ਮੁਲਕ ਉਹਨੂੰ ਵੀ ਚੀਜ਼ ਮਿਲ ਜਾਂਦੀ ਕਿ ਜੀ ਆਜ਼ਾਦ ਕਸ਼ਮੀਰ ਦੀ ਸੂਰਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਹੈ। ਅਸੀਂ ਵੀ ਇੱਥੇ ਬੈਠ ਕੇ ਤਸ਼ਵੀਸ਼ ਦਾ ਇਜ਼ਹਾਰ ਕਰ ਰਹੇ ਹੁੰਦੇ ਕਿ ਪਤਾ ਨਹੀਂ ਕਿੰਨੀ ਇੱਕ ਸੂਰਤ ਹਾਲ ਉੱਥੇ ਖੌਫਨਾਕ ਹੈ, ਠੀਕ ਹੈ। ਅਮਲ ਚੱਲਿਆ, ਠੀਕ ਹੈ, ਅੱਜ ਪੋਲਿੰਗ ਹੋਈ ਉੱਥੇ, ਠੀਕ ਹੈ, ਇੰਤਖਾਬਾਤ ਜਿਹੜੇ ਨੇ ਉਹ ਉਹਨਾਂ ਦਾ ਅਮਲ ਸ਼ੁਰੂ ਹੋ ਚੁੱਕਿਆ, 3 ਮਰਹਲਿਆਂ ਦੇ ਵਿੱਚ ਹੋਣਗੇ। ਇਸੇ ਤਰ੍ਹਾਂ ਜਿਹੜੀ ਸਿਆਸੀ ਜਮਾਤਾਂ ਹੁੰਦੀਆਂ ਨੇ ਉਹ ਸਿਆਸੀ ਤਰੀਕੇ ਨਾਲ ਆਪਣਾ ਰਸਤਾ ਤਲਾਸ਼ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਠੀਕ ਹੈ। ਪਾਕਿਸਤਾਨ ਤਹਿਰੀਕ ਇਨਸਾਫ ਜਿਹੜੀ ਹੈ ਅਗਰ ਉਹਦੇ 'ਤੇ ਮੁਸ਼ਕਿਲ ਵਕਤ ਆਇਆ ਤੇ ਉਹਨਾਂ ਨੇ ਮੁਖਤਲਿਫ ਕਿਸਮ ਦੇ ਟੈਕਟਿਕਸ ਜਿਹੜੇ ਨੇ ਉਹ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ। ਕਦੀ ਉਹਨਾਂ ਨੇ ਮਤਲਬ 9 ਮਈ ਉਹਨਾਂ ਦੇ ਖਾਤੇ ਦੇ ਵਿੱਚ ਹੈ ਵੀ ਉਹ ਕਿਸੇ ਹੋਰ ਸਿਆਸੀ ਜਮਾਤ ਦੇ ਕ੍ਰੈਡਿਟ ਦੇ ਉੱਤੇ 9 ਮਈ ਜਿਹੜਾ ਵੀ ਉਹ ਨਹੀਂ ਹੈਗਾ। ਫਿਰ ਇਸੇ ਤਰ੍ਹਾਂ ਪ੍ਰੋਪੇਗੈਂਡਾ ਦੀ ਅਗਰ ਅਸੀਂ ਗੱਲ ਕਰਨਾ ਤਾਂ ਬਹੁਤ ਸਾਰੇ ਉਹਨਾਂ ਦੇ ਸੋਸ਼ਲ ਮੀਡੀਆ ਇਨਫਲੂਐਂਸਰਸ ਜਾਂ ਉਹਨਾਂ ਦੇ ਨਾਲ ਲਿੰਕਡ ਲੋਕ ਜਿਹੜੇ ਨੇ ਉਹ ਬਾਹਰ ਦੇ ਮੁਲਕਾਂ 'ਚ ਬਹਿ ਕੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰ ਰਹੇ ਹੁੰਦੇ ਨੇ, ਗੋ ਕਿ ਉਹਨਾਂ ਦੇ ਨਾਲ ਕਲੀਅਰ ਕੱਟ ਇਨਕਾਰ ਵੀ ਨਹੀਂ ਕਰਦੇ, ਉਹਨਾਂ ਤੋਂ ਰਸਤਾ ਆਪਣੇ ਜੁਦਾ ਵੀ ਨਹੀਂ ਕਰਦੇ। ਤੇ ਹੁਣ ਜਦੋਂ ਉਹਨਾਂ ਨੇ ਇਸ ਆਜ਼ਾਦ ਕਸ਼ਮੀਰ ਦੇ ਸਿਆਸੀ ਅਮਲ ਦੇ ਵਿੱਚ ਖੁਦ ਨੂੰ ਬਾਹਰ ਰੱਖਿਆ, ਬਾਈਕਾਟ ਕੀਤਾ, ਇਹਦੀ 2 ਰੀਜ਼ਨਸ ਨੇ। ਇੱਕ ਰੀਜ਼ਨ ਤੇ ਇਹ ਵੇ ਕਿ ਉਹਨਾਂ ਨੂੰ ਵੀ ਇਹ ਚੀਜ਼ ਸਮਝ ਆ ਰਹੀ ਕਿ ਸਿਸਟਮ ਦੇ ਵਿੱਚ ਇਸ ਵਕਤ ਉਹਨਾਂ ਦੀ ਗੁੰਜਾਇਸ਼ ਨਾ ਹੋਣ ਦੇ ਬਰਾਬਰ, ਬਲਕਿ ਹੈ ਹੀ ਨਹੀਂ। ਦੂਸਰੀ ਚੀਜ਼ ਇਹ ਵੀ ਉਹਨਾਂ ਨੂੰ ਸਮਝ ਆ ਗਈ ਕਿ ਜਿਹੜੇ ਉਹਨਾਂ ਦੇ ਵੋਟਰਸ ਨੇ ਜਾਂ ਉਹਨਾਂ ਦੇ ਸਪੋਰਟਰਸ ਨੇ ਉਹ ਵੀ ਪਾਰਟੀ ਦੀ ਪਾਲਿਸੀ ਦੇ ਨਾਲ ਇਖਤਲਾਫ ਰੱਖ ਰਹੇ ਨੇ, ਇਸ ਵਿੱਚ ਬਹੁਤ ਖੁਸ਼ ਨਹੀਂ ਨੇ, ਕਿਉਂਕਿ ਉਹ ਸਮਝ ਰਹੇ ਨੇ ਕਿ ਪਾਰਟੀ ਦੇ ਵਿੱਚ ਖੁਦ ਇੱਕ ਕਨਫਿਊਜ਼ਨ ਹੈ, ਧੜੇਬੰਦੀ ਬਹੁਤ ਜ਼ਿਆਦਾ। ਤੀਸਰੀ ਚੀਜ਼ ਹੈ ਕਿ IPP ਇਹ PTI ਦੇ ਵਾਸਤੇ ਇੱਕ ਬੜਾ ਵੱਡਾ ਚੈਲੰਜ ਹੈ, ਕਿਉਂਕਿ ਜਿਹੜੀ ਇਸਤਹਿਕਾਮ ਪਾਕਿਸਤਾਨ ਪਾਰਟੀ ਹੈ, ਅਲੀਮ ਖਾਨ ਸਾਹਿਬ ਜਿਹੜੇ ਨੇ ਉਹ ਅਸੀਂ ਦੇਖਿਆ ਕਿ ਪਹਿਲੇ ਅਲੀਮ ਖਾਨ ਸਾਹਿਬ ਤੇ ਜਹਾਂਗੀਰ ਤਿੰਨ ਜਿਹੜੇ ਨੇ ਉਹ ਕੈਂਡੀਡੇਟਸ ਲਿਆ ਕੇ ਜਹਾਜ਼ ਉਹਨਾਂ ਦਾ ਉੱਡਦਾ ਸੀ ਤੇ ਕੈਂਡੀਡੇਟ ਆਉਂਦੇ ਸਨ ਤੇ ਫਿਰ ਖਾਨ ਸਾਹਿਬ ਉਹਨਾਂ ਨੂੰ ਇੱਕ ਉਹ ਮਫਲਰ ਜਿਹਾ ਪਟਾ ਜਿਹਾ ਪਵਾ ਦਿੰਦੇ ਸਨ PTI ਦਾ, PTI ਸ਼ਾਮਲ ਹੋ ਜਾਂਦਾ ਸਨ, ਉਹਨਾਂ ਦੇ ਸਾਰੇ ਦਾਗ ਜਿਹੜੇ ਨੇ ਉਹ ਧੁੱਲ ਜਾਂਦੇ ਸਨ। ਤੇ ਹੁਣ ਸਾਨੂੰ ਇਹ ਸਿਚੁਏਸ਼ਨ ਨਜ਼ਰ ਆਉਂਦੀ ਹੈ ਕਿ IPP ਜਿਹੜੀ ਹੈ ਉਹਨੇ ਉੱਥੇ ਜਿਵੇਂ GB ਦੇ ਇਲੈਕਸ਼ਨ ਦੇ ਵਿੱਚ ਆਜ਼ਾਦ ਉਮੀਦਵਾਰ ਸ਼ਾਮਲ ਹੋ ਗਏ, ਲੇਕਿਨ ਉਸ ਤੋਂ ਪਹਿਲੇ ਉਹਨਾਂ ਨੇ ਕੈਂਡੀਡੇਟਸ ਖੜੇ ਕੀਤੇ ਉੱਤੇ। ਤੇ ਇਸੇ ਤਰ੍ਹਾਂ IPP ਜਿਹੜੀ ਹੈ ਉਹ PTI ਦੇ ਬਹੁਤ ਸਾਰੇ ਕੈਂਡੀਡੇਟਸ, ਬੜੇ ਹੈਵੀ ਵੇਟ ਕੈਂਡੀਡੇਟਸ ਜਿਹੜੇ ਨੇ ਉਹ IPP ਦੇ ਕੋਲ ਗਏ ਨੇ। ਤੇ ਇਸ ਲਈ PTI ਇਹ ਸਮਝ ਰਹੀ ਹੈ ਕਿ ਉਹਨਾਂ ਨੂੰ ਉਸ ਤਰ੍ਹਾਂ ਉਹਨੇ ਵੋਟ ਵੀ ਉੱਥੇ ਨਹੀਂ ਪੈਣੇ, ਉਹਨਾਂ ਨੂੰ ਉਸ ਤਰ੍ਹਾਂ ਦੇ ਉਮੀਦਵਾਰ ਵੀ ਉੱਥੇ ਨਹੀਂ ਮਿਲਣੇ, ਠੀਕ ਹੈ। ਤੇ ਇਸ ਲਈ ਉਹਨਾਂ ਨੇ ਬਾਈਕਾਟ ਕੀਤਾ ਤਾਂ ਕਿ ਉਹਨਾਂ ਕੋਲ ਆਪਣੀ ਖਿਫਤ ਮਿਟਾਉਣ ਵਾਸਤੇ ਇੱਕ ਇਹ ਜ਼ਰੂਰ ਹੋਵੇ ਕਿ ਜੀ ਅਸੀਂ ਸਿਸਟਮ ਦੀ ਵਜ੍ਹਾ ਤੋਂ ਅਸੀਂ ਬਾਈਕਾਟ ਕੀਤਾ। ਹਾਲਾਂਕਿ ਉਹਨਾਂ ਨੂੰ ਚਾਹੀਦਾ ਸੀ ਕਿ ਅਗਰ ਉਹਨਾਂ ਕੋਲ ਵੱਡੇ ਕੈਂਡੀਡੇਟਸ ਨਹੀਂ ਆ ਸਨ, ਜਿਸ ਤਰ੍ਹਾਂ GB ਦੇ ਇਲੈਕਸ਼ਨਸ 'ਚ ਹੋਇਆ ਕਿ ਬਹੁਤ ਸਾਰੇ ਵੱਡੇ ਕੈਂਡੀਡੇਟ ਵੱਡੇ ਬੁਰਜ ਉਲਟ ਗਏ, ਇਲੈਕਸ਼ਨ ਤੋਂ ਹੀ ਬਾਹਰ ਹੋ ਗਏ, ਹਾਰ ਗਏ ਇਲੈਕਸ਼ਨਸ। ਤੇ ਇਹ PTI ਜਿਹੜੀ ਵੀ ਆਜ਼ਾਦ ਕਸ਼ਮੀਰ ਦੇ ਵਿੱਚ ਇਲੈਕਸ਼ਨ ਲੜਦੀ, ਨਵੇਂ ਕੈਂਡੀਡੇਟਸ ਉੱਥੇ ਲੈ ਕੇ ਆਉਂਦੇ ਔਰ ਪਾਰਟੀ ਨੂੰ ਰਿਵਾਈਵ ਕਰਨ ਵਾਸਤੇ ਉਹਨਾਂ ਨੂੰ ਇੱਕ ਤਰੀਕਾ ਮਿਲ ਜਾਂਦਾ ਕਿ ਉੱਥੇ ਜਾਂਦੇ, ਜਲਸੇ ਕਰਦੇ, ਮੀਟਿੰਗਾਂ ਕਰਦੇ, ਲੋਕਾਂ ਨੂੰ ਮੋਬਿਲਾਈਜ਼ ਕਰਦੇ, ਉੱਥੇ ਨਾ ਕਰ ਸਕਦੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਮੋਬਿਲਾਈਜ਼ ਕਰਦੇ। ਕਿਉਂਕਿ ਦੇਖੋ ਅਗਰ ਅਸੀਂ ਦੂਸਰੀ ਤਰਫ ਅਸੀਂ ਦੇਖਣਾ ਤਾਂ ਕੋਕਰੋਚ ਜਨਤਾ ਪਾਰਟੀ ਜਿਹੜੀ ਉਹ ਨੌਜਵਾਨਾਂ ਨੇ ਲੀਡ ਕੀਤਾ ਉਹਨੂੰ, ਤੇ ਉਹਨਾਂ ਨੇ ਜੈਨਜ਼ੀ ਨੇ ਕੀਤਾ, ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਥਰੂ ਇੱਕ ਐਸਾ ਮੋਮੈਂਟਮ ਕ੍ਰੀਏਟ ਕੀਤਾ ਜਿਹੜਾ ਔਨ ਗਰਾਊਂਡ ਆਇਆ, ਠੀਕ ਹੈ। ਤੇ PTI ਅਗਰ ਅੱਜ ਵੀ ਜੋ ਇੱਕ ਨਾਰਾ ਸ਼ੁਰੂ ਤੋਂ ਲੈ ਕੇ ਆਏ ਸਨ ਤਬਦੀਲੀ ਔਰ ਨੌਜਵਾਨ ਔਰ ਨਵੇਂ ਲੋਕਾਂ ਦਾ, ਤੇ ਅਗਰ ਉਹਦੇ ਤੇ ਅਮਲ ਕਰਕੇ ਅੱਜ ਵੀ ਇਹ ਕੰਮ ਕਰਦੇ ਕਿ ਨਵੇਂ ਲੋਕਾਂ ਨੂੰ ਉੱਥੇ ਲਿਆਂਦੇ, ਉਹਨਾਂ ਨੂੰ ਇਲੈਕਸ਼ਨਸ ਦੇ ਅਮਲ 'ਚ ਖੜਾ ਕਰਦੇ, ਉਹ ਇਲੈਕਸ਼ਨ ਲੜਦੇ, ਉਹ ਮੋਬਿਲਾਈਜ਼ ਕਰਦੇ ਲੋਕਾਂ ਨੂੰ, ਸੋਸ਼ਲ ਮੀਡੀਆ ਦੇ ਉੱਤੇ ਕੈਂਪੇਨਸ ਕਰਦੇ, ਤੇ ਇਹ ਉਹਨਾਂ ਵਾਸਤੇ ਆਸਾਨ ਹੁੰਦਾ। ਲੇਕਿਨ PTI ਜਿਹੜੀ ਹੈ ਉਹਨੂੰ ਇਸ ਵਕਤ ਪਤਾ ਹੈ ਕਿ ਉਹਦੀ ਕੀ ਸਿਚੁਏਸ਼ਨ ਹੈ ਉੱਥੇ, ਕਿੰਨਾ ਕੁ ਉਹਨਾਂ ਦਾ ਵੋਟ ਬੈਂਕ ਹੈ ਉੱਥੇ, ਕਿੰਨੀ ਕੁ ਉਹਨਾਂ ਦੀ ਗੁੰਜਾਇਸ਼ ਹੈ ਇਸ ਕਰੰਟ ਸਿਸਟਮ ਦੇ ਵਿੱਚ। ਤੇ ਮੈਨੂੰ ਲੱਗਦਾ ਹੈ ਕਿ ਇਹ PTI ਵਾਸਤੇ ਇੱਕ ਅੱਛਾ ਫੈਸਲਾ ਨਹੀਂ ਹੈ ਕਿ ਉਹਨਾਂ ਨੇ ਸਿਆਸੀ ਅਮਲ ਤੋਂ ਰਾਏ ਫਰਾਰ ਇਖਤਿਆਰ ਕੀਤੀ ਹੈ। ਜਿਵੇਂ ਕਿ ਮਰਹਲਿਆਂ ਦੀ ਗੱਲ ਕੀਤੀ ਹੈ, 3 ਮਰਹਲੇ ਹੋਏ ਨੇ, ਇੱਕ ਮਰਹਲਾ ਮੁਕੰਮਲ ਹੋ ਚੁੱਕਿਆ ਹੈ ਤੇ 2 ਮਰਹਲੇ ਬਾਕੀ ਨੇ। 3 ਮਰਹਲਿਆਂ ਦੇ ਉੱਤੇ ਇਹ ਵੋਟਿੰਗ ਦਾ ਫੈਸਲਾ ਕਿਉਂ ਕੀਤਾ ਗਿਆ ਹੈ? ਕੋਈ ਸਿਕਿਉਰਿਟੀ ਦਾ ਇਸ਼ੂ ਸੀ ਜਾਂ ਕੋਈ ਹੋਰ ਗੱਲ ਸੀ? ਦੇਖੋ ਬਿਲਕੁਲ ਸਿਕਿਉਰਿਟੀ ਇਸ਼ੂ ਹੈ, ਇੱਕ ਬੜਾ ਵੱਡਾ ਚੈਲੰਜ ਸੀ ਉੱਥੇ। ਕੱਲ੍ਹ ਅਦਮ ਅਵਾਮੀ ਐਕਸ਼ਨ ਕਮੇਟੀ ਜਿਹੜੀ ਹੈ ਉਹਦਾ ਧਰਨਾ ਉੱਥੇ ਜਿਹੜਾ ਵੀ ਉਹ ਹੈ ਵੇ ਇੱਕ ਚੈਲੰਜ ਮੌਜੂਦ ਹੈ। ਇਸ ਤੋਂ ਪਹਿਲੇ ਮੈਂ ਪਹਿਲੇ ਵੀ ਜ਼ਿਕਰ ਕੀਤਾ ਹੈ ਕਿ ਸਰਦਾਰ ਤਨਵੀਰ ਇਲਿਆਸ ਦੇ ਉੱਤੇ ਵੀ ਹਮਲਾ ਹੋਇਆ, ਫਿਰ ਅੱਜ ਵੀ ਇਲੈਕਸ਼ਨ ਦੇ ਵਿੱਚ ਕੋਈ ਤਸਾਦਮ ਸੂਰਤ ਹਾਲ ਜਿਹੜੀ ਹੈ ਉਹ ਵੀ ਸਾਨੂੰ ਇੱਕ ਦੁੱਕਾ ਜਗ੍ਹਾ ਦੇ ਉੱਤੇ ਨਜ਼ਰ ਆਈ ਹੈ। ਤੇ ਇਹ ਚੈਲੰਜਸ ਤੇ ਮੌਜੂਦ ਸਨ ਤੇ ਐਸੇ ਲਈ ਹੀ ਮਰਹਲਾਵਾਰ ਕੀਤਾ ਗਿਆ ਤਾਂ ਕਿ ਸਿਕਿਉਰਿਟੀ ਨੂੰ ਮਜ਼ੀਦ ਬਿਹਤਰ ਕੀਤਾ ਜਾ ਸਕੇ ਔਰ ਇਲੈਕਸ਼ਨ ਜਿੰਨੀ ਮੈਕਸਿਮਮ ਕੋਸ਼ਿਸ਼ ਹੋ ਸਕੇ ਉਹ ਪੁਰਅਮਨ ਤਰੀਕੇ ਦੇ ਨਾਲ ਇੰਤਖਾਬੀ ਅਮਲ ਜਿਹੜਾ ਵੇ ਉਹ ਹੋਵੇ ਔਰ ਉਹਦੇ ਬਾਅਦ ਆਜ਼ਾਦ ਕਸ਼ਮੀਰ ਦੇ ਵਿੱਚ ਇੱਕ
हुकूमत आवे जी फुल फ्लैज हुकूमत, क्योंकि इस टाइम निगरान सैटअप है, तो हुकूमत आवे फिर अगे के जोड़े फैसले ने अवामी एक्शन कमेटी के नाल जिस तरह डील करना है, उन्होंने कोई डायलॉग करना है या उन्होंने की मामलात करने ने, वो सारे एक जी अवाम की इलैक्टेड हुकूमत जी उत्थे आएगी तो वो उस मामला तो ज़्यादा बेहतर तरीके दे नाल टैकल कर सकेगी, क्योंकि पूरा सिस्टम मौजूद होंदा वे, सियासी क़यादत उत्थे होंदी है, लोगों को इंगेज करना ज़्यादा आसान होंदा है, सिस्टम जिहड़ा वे वो फिर बड़े स्मूथ तरीके दे नाल वर्क करदा। ये 12 रफीउ सीट ते इतना झगड़ा क्यों है कि वाकई इस्लामाबाद इन्हां तो रिजल्ट तो इन्फ्लुएंस करता है, तो दूसरा इलैक्शन तो बाद एजुके हुकूमत कश्मीर का मुद्दा दुनिया विच किंज मजबूत करेगा? तुहाडे एनालिसिस के मुताबिक एजुके दी अगली हुकूमत केड़ी हो सकती है? देखो तुहाडे सवाल दे दो बल्कि तीन ਜਿਹੜੇ ਨੇ ਨਾ ਉਹ ਪਹਿਲੂ ਹੈ ਨੇ, ਤੇ ਅਸੀਂ ਵਨ ਬਾਏ ਵਨ ਇਹਨਾਂ ਨੂੰ ਦੇਖ ਲੈਂਦੇ ਹਾਂ। ਪਹਿਲੀ ਗੱਲ ਤੇ ਹੈ ਕਿ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਸੈਟਅਪ ਅੱਗੇ ਕਿਸ ਤਰ੍ਹਾਂ ਦਾ ਨਜ਼ਰ ਆਏਗਾ ਜਾਂ ਕੌਣ ਆ ਸਕਦਾ। ਅਗਰ ਅਸੀਂ ਕੈਂਪੇਨ ਦੇਖਣਾ ਤਾਂ ਦੋਨੋਂ ਪਾਰਟੀਆਂ ਜਿਹੜੀਆਂ ਨੇ ਇਸ ਵਕਤ ਮੇਨ ਤੇ ਮਤਲਬ ਪਾਕਿਸਤਾਨ ਪੀਪਲਸ ਪਾਰਟੀ ਤੇ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਵਿੱਚ ਮੁਕਾਬਲਾ ਜਿਹੜਾ ਬੋਲਾ। ਪੀਪਲਸ ਪਾਰਟੀ ਦੀ ਉੱਥੇ ਕਈ ਵਾਰ ਮਰਤਬਾ हुकूमत रही है, इस वक्त भी ਜਿਹੜਾ PTI ਦੇ ਉਹ ਪੀਪਲਸ ਪਾਰਟੀ ਦੇ ਹੀ ਉੱਥੇ ਮੌਜੂਦ ਨੇ ਲੋਕ, ਤੇ ਇੱਕ ਇਹ ਜੋ ਉਹਨਾਂ ਨੂੰ ਇਹ ਮਿਲਦਾ ਹੈ ਕਿ ਸਿਸਟਮ ਉਹਨਾਂ ਦੇ ਕੋਲ ਹੈ। ਲੇਕਿਨ ਦੂਸਰੀ ਤਰਫ ਅਸੀਂ ਅਗਰ ਦੇਖਦੇ ਹਾਂ ਤੇ ਮੁਸਲਿਮ ਲੀਗ ਨੂਨ ਨੇ ਵੀ ਬਹੁਤ ਫਾਈਟ ਕੀਤੀ ਹੈ ਇਸ ਹਵਾਲੇ ਦੇ ਨਾਲ, ਕੈਂਪੇਨ ਉੱਥੇ ਬੜੀ ਜ਼ਬਰਦਸਤ ਕੀਤੀ ਹੈ। ਫਿਰ ਉੱਥੇ ਪੰਜਾਬ ਦੀ ਤਰਫੋਂ ਜਿਹੜੀ ਬੱਸਿਸ ਨੇ ਗ੍ਰੀਨ ਬੱਸਿਸ ਉਹ ਵਜ਼ੀਰ ਆਲਾ ਪੰਜਾਬ ਨੇ ਉੱਥੇ ਤੋਹਫੇ ਦੇ ਤੌਰ ਤੇ ਉਹ ਭੇਜੀਆਂ ਨੇ। ਲੋਕ ਜਦੋਂ ਆਪਣੀ ਅੱਖਾਂ ਦੇ ਨਾਲ ਕੰਮ ਦੇਖਦੇ ਨੇ, ਲੋਕ ਆਪਣੀ ਅੱਖਾਂ ਦੇ ਨਾਲ ਡਿਵੈਲਪਮੈਂਟ ਦੇਖਦੇ ਨੇ, ਔਰ ਇਹਦੇ 'ਚ ਤੇ ਕੋਈ ਦੋ ਰਾਏ ਨਹੀਂ ਹੈ। ਅਸੀਂ ਇਖਤਲਾਫ ਜ਼ਰੂਰ ਕਰ ਸਕਨੇ ਹਾਂ ਕਿ ਵੀ ਇਹ ਸੜਕ ਬਣਨੀ ਚਾਹੀਦੀ ਸੀ ਜਾਂ ਨਹੀਂ, ਜਾਂ ਮੋਟਰਵੇ ਬਣਨੀ ਚਾਹੀਦੀ ਸੀ ਨਹੀਂ, ਜਾਂ ਇੱਥੇ ਹਸਪੀਟਲ ਦੀ ਜ਼ਰੂਰਤ ਹੈ ਸੀ ਨਹੀਂ, ਜਾਂ ਇੱਥੇ ਇੰਡਸਟਰੀਅਲ ਸਟੇਟ ਇੱਥੇ ਦੀ ਬਜਾਏ ਇੱਥੇ ਬਣਨੀ ਚਾਹੀਦੀ ਸੀ, CPEC ਦਾ ਇਹ ਰੂਟ ਆਪਰੇਟ ਨਹੀਂ ਸੀ ਹੋਣਾ ਚਾਹੀਦਾ, ਪਹਿਲੇ ਦੂਸਰਾ ਰੂਟ ਆਪਰੇਟ ਹੁੰਦਾ। ਅਸੀਂ ਇਹ ਇਤਰਾਜ਼ਾਤ ਤੇ ਉਠਾ ਸਕਨੇ ਹਾਂ, ਲੇਕਿਨ ਅਗਰ ਅਸੀਂ ਕਾਰਕਰਦਗੀ ਦੇ ਹਵਾਲੇ ਨਾਲ ਦੇਖੀਏ ਤੇ ਜਿੰਨੇ ਡਿਵੈਲਪਮੈਂਟ ਦੇ ਪ੍ਰੋਜੈਕਟਸ ਨੇ, ਮਤਲਬ ਮਾਈਕਰੋ ਤੋਂ ਲੈ ਕੇ ਮੈਗਾ ਪ੍ਰੋਜੈਕਟਸ ਤੱਕ, ਉਹ ਜਿਹੜੇ ਨੇ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਦੌਰੇ 'ਚ ਹੋਏ ਨੇ। ਉਹ ਭਾਵੇਂ ਗਿਲਗਿਤ ਬਲਤਿਸਤਾਨ ਹੋਵੇ, ਉਹ ਭਾਵੇਂ ਆਜ਼ਾਦ ਕਸ਼ਮੀਰ ਹੋਵੇ, ਉਹ ਭਾਵੇਂ ਪਾਕਿਸਤਾਨ ਹੋਵੇ, ਉਹ ਪੰਜਾਬ ਹੋਵੇ, ਈਵਨ ਦੂਜੇ ਸੂਬਿਆਂ ਦੇ ਵਿੱਚ ਜਿਹੜੇ ਵਫਾਕ ਨੇ ਵੱਡੇ ਪ੍ਰੋਜੈਕਟਸ ਕੀਤੇ ਨੇ, ਉਹ ਵੀ ਮੁਸਲਿਮ ਲੀਗ ਨੂਨ ਦੇ ਦੌਰ 'ਚ ਸਾਨੂੰ ਜਿਹੜਾ ਵੀ ਉਹ ਨਜ਼ਰ ਆਏ ਨੇ। ਤੇ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਅਸੀਂ ਬਾਕੀ ਉਹਨਾਂ ਦੇ ਮਾਮਲਾ ਜਿਹੜੇ ਇਲਜ਼ਾਮਾਤ ਨੇ ਉਹ ਜ਼ਾਹਿਰ ਕੋਰਟਸ ਮੌਜੂਦ ਨੇ, ਉਹ ਭਾਵੇਂ ਕਰਪਸ਼ਨ ਦੇ ਹੋਣ, ਬਾਕੀ ਐਲੀਗੇਸ਼ਨ ਹੋਣ, ਉਹਨਾਂ ਦਾ ਫੈਸਲਾ ਤਾਂ ਉੱਥੇ ਹੋਣਾ ਹੈ। ਤੇ ਲਿਹਾਜ਼ਾ ਇਸ ਤਰ੍ਹਾਂ ਦੀ ਕੈਂਪੇਨ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਇੱਕ ਮੌਸਰ ਕੈਂਪੇਨ ਜਿਹੜੀ ਦੋਨੋਂ ਪਾਰਟੀਆਂ ਦੀ ਰਹੀ ਹੈ। ਮੁਕਾਬਲਾ ਟਫ ਜਿਹੜਾ ਵੇ ਉਹ ਲੱਗਦਾ, ਲੇਕਿਨ ਮੈਨੂੰ ਐਸਾ ਲੱਗ ਰਿਹਾ ਹੈ ਕਿ ਉੱਥੇ ਮੁਸਲਿਮ ਲੀਗ ਨੂਨ ਜਿਹੜੀ ਉਹ ਹੁਕੂਮਤ ਬਣਾਉਣ ਦੇ ਵਿੱਚ ਕਾਮਯਾਬ ਹੋਏਗੀ। ਬਹਰਹਾਲ ਇਹ ਜਿਹੜਾ ਵਕਤ ਦੱਸੇਗਾ, ਜਦੋਂ ਇਲੈਕਸ਼ਨ ਦੇ ਨਤਾਇਜ ਆਉਣਗੇ ਔਰ ਮਰਹਲਾ ਕੰਪਲੀਟ ਹੋਏਗਾ ਤੇ ਫਿਰ ਸਾਨੂੰ ਜਿਹੜਾ ਉਹ ਚੀਜ਼ ਨਜ਼ਰ ਆਏਗੀ। ਲੇਕਿਨ ਜਿਹੜੀ ਆਵਾਜ਼ਾਂ ਜ਼ਿਆਦਾ ਆ ਰਹੀਆਂ ਨੇ ਉਹ ਐਸੇ ਹਵਾਲੇ ਨਾਲ ਹੀ ਆ ਰਹੀਆਂ ਕਿ ਸ਼ਾਇਦ ਇਹ ਜਿਹੜਾ ਆਜ਼ਾਦ ਕਸ਼ਮੀਰ ਦਾ ਸੈਟਅਪ ਹੈ ਉਹ ਪਾਕਿਸਤਾਨ ਮੁਸਲਿਮ ਲੀਗ ਨੂਨ ਜਿਹੜੀ ਹੈ ਉਹ ਉੱਥੇ ਆਪਣੀ ਹੁਕੂਮਤ ਬਣਾ ਸਕੇਗੀ। ਠੀਕ ਹੈ, ਤੇ ਇਹ ਮਾਮਲਾਤ ਨੇ। ਉਸ ਤੋਂ ਇਲਾਵਾ ਜਿਹੜੇ ਤੁਸੀਂ ਅਵਾਮੀ ਐਕਸ਼ਨ ਕਮੇਟੀ ਦੇ ਹਵਾਲੇ ਨਾਲ ਜਿਹੜੀ ਗੱਲ ਕੀਤੀ ਕਿ ਮੁਹਾਜਿਰ ਨਸ਼ਿਸਤਾਂ ਦਾ ਜਿਹੜਾ ਮਾਮਲਾ ਹੈ ਤੇ ਕਿਆ ਵਫਾਕ ਉਹਨੂੰ ਮੈਨੇਜ ਕਰਦਾ ਵੇ ਜਾਂ ਕਰ ਸਕਦਾ ਜਾਂ ਨਹੀਂ ਕਰਦਾ। ਦੇਖੋ, ਮੁਹਾਜਿਰ ਨਸ਼ਿਸਤਾਂ ਤੇ ਮੌਜੂਦ ਨੇ ਔਰ ਉਹਨਾਂ ਦਾ ਆਈਨੀ ਹੱਕ ਹੈ, ਠੀਕ ਹੈ, ਉਹਦੇ ਤੋਂ ਤੇ ਅਸੀਂ ਇਨਕਾਰ ਨਹੀਂ ਕਰ ਸਕਦੇ, ਔਰ ਨਾ ਹੀ ਕੋਈ ਵੀ ਜਿਹੜੀ ਭਾਵੇਂ ਅਵਾਮੀ ਕਲਮ ਐਕਸ਼ਨ ਕਮੇਟੀ ਹੋਵੇ ਜਾਂ ਕੋਈ ਜਮਾਤ ਹੋਵੇ ਮੁਤਾਲਬਾ ਕਰੇ ਕਿ ਮੁਹਾਜਿਰ ਨਸ਼ਿਸਤਾਂ ਜਿਹੜੀਆਂ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਏ। ਠੀਕ ਹੈ, ਫਿਰ ਉਹ ਜਿਹੜੇ ਵੋਟਰਸ ਨੇ ਉਹਨਾਂ ਦਾ ਕੀ ਬਣੇਗਾ? ਉਹ ਮੁਹਾਜਿਰ ਨੇ ਔਰ ਕਸ਼ਮੀਰੀ ਨੇ ਔਰ ਉਹਨਾਂ ਦਾ ਵੋਟ ਹੈ। ਠੀਕ ਹੈ, ਜੋ ਅਗਰ ਅੱਗੇ ਚੱਲ ਕੇ ਇਸ ਤਸਵਾਬੇ ਰਾਏ ਹੁੰਦਾ ਹੈ ਕੰਮ ਉੱਥੇ ਦਾਦੀ ਕਰਾਰਦਾਦ ਦੇ ਮੁਤਾਬਕ, ਤੇ ਇਹਨਾਂ ਦਾ ਵੋਟ ਉੱਥੇ ਮੈਟਰ ਕਰੇਗਾ। ਤੇ ਅਗਰ ਅਸੀਂ ਪਹਿਲੇ ਹੀ ਉਹਨਾਂ ਨੂੰ ਇਲੈਕਟੋਰਲ ਪ੍ਰੋਸੈਸ ਤੋਂ ਕੱਢ ਦਈਏ, ਅਸੀਂ ਉਹਨਾਂ ਨੂੰ ਕਸ਼ਮੀਰੀ ਹੀ ਨਾ ਮੰਨੀਏ, ਫਿਰ ਜਿਹੜਾ ਵੋਟ ਹੀ ਨਹੀਂ ਦੇ ਸਕਦਾ, ਦਾ ਮਤਲਬ ਹੈ ਕਿ ਉਹ ਫਿਰ ਕਸ਼ਮੀਰੀ ਨਹੀਂ ਹੈ ਨਾ, ਜਿਹੜਾ ਕਸ਼ਮੀਰ ਦੇ ਇਲੈਕਸ਼ਨ 'ਚ ਵੋਟ ਨਹੀਂ ਪਾੜਿਆ। ਤੇ ਇਹ ਕਿਹਦੀ ਕੌਜ਼ ਨੂੰ ਸਰਵ ਕਰੋਗੇ? ਤੇ ਤੁਸੀਂ ਇੰਡੀਆ ਦੀ ਕੌਜ਼ ਨੂੰ ਜਿਹੜਾ ਵਾ ਸਰਵ ਕਰੋਗੇ। ਠੀਕ ਹੈ, ਤੇ ਇਹ ਮਸਲਾ ਜਿਹੜਾ ਵਾ ਉਹ ਮੌਜੂਦ ਹੈ। ਬਹਰਹਾਲ ਮੁਹਾਜਿਰ ਨਸ਼ਿਸਤਾਂ ਜਿਹੜੀਆਂ ਨੇ, ਹਾਂ ਇਹ ਜ਼ਰੂਰ ਹੁੰਦਾ ਇਨਫਲੂਐਂਸ, ਜ਼ਾਹਿਰ ਹੈ ਦੂਜੇ ਸੂਬਿਆਂ ਦੇ ਵਿੱਚ ਜਦੋਂ ਸੀਟਾਂ ਮੌਜੂਦ ਨੇ ਉਹਨਾਂ ਦੀਆਂ, ਤੇ ਉੱਥੋਂ ਦੀ ਗਵਰਨਮੈਂਟ ਦਾ ਇਨਫਲੂਐਂਸ ਵੀ ਹੋ ਸਕਦਾ ਹੈ, ਜ਼ਾਹਿਰ ਸਿਸਟਮ ਉਹਨਾਂ ਦੇ ਕੋਲ ਹੁੰਦਾ, ਵਫਾਕ ਦਾ ਵੀ ਇੱਕ ਇਨਫਲੂਐਂਸ ਜਿਹੜਾ ਵੇ ਉਹ ਹੁੰਦਾ। ਤੇ ਇਹ ਇਤਰਾਜ਼ ਜਿਹੜਾ ਵੇ ਕੀਤਾ ਜਾ ਸਕਦਾ, ਲੇਕਿਨ ਐਸੇ ਇਤਰਾਜ਼ ਜਿਹੜਾ ਵੇ ਉਹ ਤੇ ਪਹਿਲੇ ਵੀ ਇਹੀ ਇਤਰਾਜ਼ਾਤ ਆ ਰਹੇ ਹੁੰਦੇ ਨੇ ਕਿ ਵਫਾਕ 'ਚ ਜਿਹੜੀ ਹੁਕੂਮਤ ਹੁੰਦੀ ਹੈ, ਆਜ਼ਾਦ ਕਸ਼ਮੀਰ 'ਚ ਹੁਕੂਮਤ ਹੁੰਦੀ ਹੈ। ਇਸ ਤਰ੍ਹਾਂ GB ਦੇ ਬਾਰੇ 'ਚ ਵੀ ਕਿਹਾ ਜਾਂਦਾ ਸੀ ਕਿ ਜੋ ਵਫਾਕ 'ਚ ਹੁਕੂਮਤ ਹੁੰਦੀ ਹੈ ਉਹ GB 'ਚ ਹੁੰਦੀ, ਲੇਕਿਨ ਅਸੀਂ ਦੇਖਿਆ ਕਿ GB ਦੇ ਵਿੱਚ ਜਿਹੜਾ ਵੇ ਉਹ ਮੁਸਲਿਮ ਲੀਗ ਨੂਨ ਹੁਕੂਮਤ ਜਿਹੜੀ ਆਪਣੀ ਉਹ ਨਹੀਂ ਬਣਾ ਸਕੀ। ਤੇ ਇਹ ਚੈਲੰਜਸ ਜਿਹੜੇ ਨੇ ਮੌਜੂਦ ਨੇ। ਤੀਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਜ਼ਾਦ ਕਸ਼ਮੀਰ ਦੀ ਗਵਰਨਮੈਂਟ ਆਲਮੀ ਸਤ੍ਹਾ ਦੇ ਉੱਤੇ ਕਸ਼ਮੀਰ ਦੀ ਆਵਾਜ਼ ਜਿਹੜੀ ਆਉਣ ਵਾਲੀ ਉਹ ਕਿਸ ਤਰੀਕੇ ਦੇ ਨਾਲ ਉਠਾਏਗੀ। ਤੇ ਪਾਕਿਸਤਾਨ ਦੀ ਹੁਕੂਮਤ ਹੋਵੇ, ਆਜ਼ਾਦ ਕਸ਼ਮੀਰ ਦੀ ਹੁਕੂਮਤ ਹੋਵੇ, ਉਹਨਾਂ ਦਾ ਜਿਹੜਾ ਮੇਨ ਚੀਜ਼ ਹੈ ਕਿ ਅਸੀਂ ਕਹਿੰਦੇ ਹਾਂ ਪਾਕਿਸਤਾਨੀ ਕਸ਼ਮੀਰ ਸਾਡੀ ਸ਼ਾਹਰਾਗ ਹੈ। ਠੀਕ ਹੈ, ਔਰ ਕਸ਼ਮੀਰੀ ਜਿਹੜੇ ਨੇ ਉਹ ਵੀ ਪਾਕਿਸਤਾਨ ਦਾ ਆਪਣੇ ਆਪ ਨੂੰ ਹਿੱਸਾ ਜਿਹੜਾ ਵੇ ਉਹ ਸਮਝਦੇ ਨੇ। ਤੇ ਹੁਕੂਮਤ ਕੋਈ ਵੀ ਹੋਵੇ, ਕਿਆਦਤ ਕੋਈ ਵੀ ਹੋਵੇ, ਕਸ਼ਮੀਰ ਕੌਜ਼ ਦੇ ਉੱਤੇ ਹਮੇਸ਼ਾ ਉਹ ਭਰਪੂਰ ਤਰੀਕੇ ਦੇ ਨਾਲ ਆਵਾਜ਼ ਉਠਾਉਂਦੇ ਨੇ।